ਫੋਰਟ ਬੈਂਡ ਕਾਉਂਟੀ ਦੇ ਇੱਕ ਜੱਜ ਨੇ ਕੇਪੀ ਜਾਰਜ, ਜੋ ਕਿ ਭਾਰਤੀ ਮੂਲ ਦੇ ਹੈਗੇ ਨੇ, ਉਹਨਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਆ ਉਹ ਲਿਆਂਦਾ ਗਿਆ ਹੈਗਾ ਆ। ਸੋ ਪ੍ਰੋਸੀਕਿਊਟਰਸ ਨੇ ਆਪਣਾ ਜਿਹੜਾ ਕੇਸ ਆ 3 ਦਿਨਾਂ ਦੇ ਵਿੱਚ ਪੇਸ਼ ਕੀਤਾ ਆ। ਫੈਲਨੀ ਮਨੀ ਲਾਂਡਰਿੰਗ ਕੇਸ ਫੋਰਟ ਬੈਂਡ ਕਾਉਂਟੀ ਦੇ ਜੱਜ ਕੇਪੀ ਜਾਰਜ ਦੇ ਉਲਟ ਚੱਲ ਜਿਹੜਾ ਹੋ ਰਿਹਾ ਸੀਗਾ। ਸੋ ਬਹੁਤ ਸਾਰੇ ਲੋਕ ਟੈਸਟੀਫਾਈ ਇਸ ਦੇ ਵਿੱਚ ਜਿਹੜੇ ਉਹ ਕੀਤੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਜੱਜ ਦੇ ਦੁਆਰਾ ਜਿਹੜੀ ਮਨੀ ਲਾਂਡਰਿੰਗ ਆ ਉਸਦੀਆਂ ਸਕੀਮਾਂ ਜਿਹੜੀਆਂ ਉਹ ਘੜੀਆਂ ਜਿਹੜੀਆਂ ਉਹ ਜਾ ਰਹੀਆਂ ਸੀਗੀਆਂ। ਇਹਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਤਾਰਲ ਪਟੇਲ ਆ, ਉਹ ਕਹਿੰਦੇ ਵੀ ਪਹਿਲਾ ਵਿਟਨੈਸ ਦੇ ਤੌਰ ਦੇ ਉੱਤੇ ਆਇਆ ਸੀਗਾ। ਉਸਨੇ ਜੂਲਰਸ ਨੂੰ ਜਿਹੜਾ ਦੱਸਿਆ ਵੀ ਜਿਹੜਾ ਜੱਜ ਜਾਰਜ ਆ ਇਹ ਬੜਾ ਡਿਸਆਰਗਨਾਈਜ਼ ਸੀਗਾ ਤੇ ਜਿਸ ਟਾਈਮ ਦੇ ਉੱਤੇ ਮਨੀ ਲਾਂਡਰਿੰਗ ਇੱਕ ਹਿਸਾਬ ਦੇ ਨਾਲ ਕਰ ਰਿਹਾ ਸੀਗਾ, ਟੈਕਨੋਲੋਜੀ ਦੇ ਨਾਲ ਇਹ ਬੜਾ ਸਟਰਗਲ ਜਿਹੜਾ ਉਹ ਕਰਦਾ ਸੀਗਾ। ਕਹਿੰਦੇ ਵੀ ਬੜੇ ਹੈਰਾਨ ਹੋਏ ਸੀਗੇ ਜਦ ਇਹ ਜਿੱਤ ਗਿਆ ਸੀਗਾ ਤੇ ਕਹਿੰਦੇ ਟੋਟਲੀ ਅਨਪ੍ਰੀਪੇਅਰਡ ਸੀਗਾ ਜੌਬ ਦੇ ਲਈ ਤੇ ਸਿੱਖਣ ਦੀ ਜਿਹੜੀ ਉੱਦਾਂ ਹੁੰਦਾ ਕਹਿੰਦਾ ਵੀ ਉਹਨੇ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਜਿਹੜੀ ਉਹ ਸੀਗੀ। ਸੋ ਹੁਣ ਜੂਲਰਸ ਦੇ ਸਾਹਮਣੇ ਜਿਹੜਾ ਪੇਸ਼ ਆ ਉਹ ਕੀਤਾ ਗਿਆ ਆ। ਪ੍ਰੋਸੀਕਿਊਟਰਸ ਨੇ ਕਿਹਾ ਵੀ ਵੀਡੀਓ ਦੇ ਵਿੱਚ $46,500 ਦਾ ਜਿਹੜਾ ਅਮਾਊਂਟ ਆ ਵੀ ਉਹ ਸਾਹਮਣੇ ਜਿਹੜਾ ਹੋ ਆ ਰਿਹਾ। ਕਹਿੰਦੇ ਵੀ ਇਹ ਆਰਗੂਮੈਂਟ ਇਸ ਲਈ ਆ ਵੀ ਕਿਉਂਕਿ $46,500 ਉਸਨੇ ਆਪਣੇ ਕੈਂਪੇਨ ਦੇ ਵਿੱਚੋਂ ਚੋਰੀ ਜਿਹੜਾ ਉਹ ਕੀਤਾ ਸੀਗਾ। ਸੋ ਰਿਚਮੰਡ ਦਾ ਜਿਹੜਾ ਉੱਥੇ ਦਾ ਇਹ ਇਲਾਕੇ ਦੇ ਵਿੱਚ ਹੈਗਾ ਆ ਟੈਕਸਸ ਦੇ ਵਿੱਚ, ਉੱਥੇ ਦਾ ਜਿਹੜਾ ਇਹ ਰਹਿਣ ਵਾਲਾ ਸੀਗਾ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਬਣਦਾ ਆ। 2025 ਦੇ ਵਿੱਚ ਜਿਹੜੇ ਜਾਰਜ ਦਾ ਚੀਫ ਆਫ ਸਟਾਫ ਆ ਪਟੇਲ, ਕਹਿੰਦੇ ਵੀ ਉਸਨੇ ਗਿਲਟੀ ਪਲੀ ਕੀਤਾ ਸੀਗਾ ਵੀ ਇਹਨੇ ਆਨਲਾਈਨ ਫੇਕ ਰੇਸਿਜ਼ਮ ਪੋਸਟ ਸਕੀਮ ਜਿਹੜੀ ਆ ਉਹ ਚਲਾਈ ਸੀ। ਫੇਕ ਅਕਾਊਂਟ ਬਣਾ ਕੇ ਫੇਕ ਰੇਸਿਸਟ ਕਮੈਂਟ ਜਿਹੜੇ ਉਹ ਪਾਏ ਸੀਗੇ ਜਾਰਜ ਹੁਣਾਂ ਦੇ ਜਿਹੜਾ ਉਲਟ ਜਿਹੜੀ 2022 ਦੇ ਵਿੱਚ ਰੀ ਇਲੈਕਸ਼ਨ ਤੋਂ ਜਿਹੜਾ ਪਹਿਲਾਂ। ਸੋ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ ਵੀ ਇਸਨੇ ਪੈਸਿਆਂ ਦੀ ਧਾਂਦਲੀ ਕੀਤੀ ਹੈ, ਡਾਲਰਾਂ ਦੀ ਧਾਂਦਲੀ ਕੀਤੀ ਆ, ਵੋਟਾਂ ਬਟੋਰਨ ਦੇ ਲਈ ਨਕਲੀ ਜਿਹੜੇ ਆ ਆਪਣੇ ਉੱਤੇ ਰੇਸਿਸਟ ਕਮੈਂਟ ਜਿਹੜੇ ਉਹ ਆਪ ਹੀ ਫੇਕ ਅਕਾਊਂਟਾਂ ਤੋਂ ਜਿਹੜੇ ਉਹ ਕਰਵਾਏ ਜਿਹੜੇ ਉਹ ਗਏ ਆ। ਇਸ ਦੇ ਜਿਹੜੇ ਚੀਫ ਆਫ ਸਟਾਫ ਨੇ ਖੁਦ ਜਿਹੜਾ ਇਸ ਦੇ ਵਿੱਚ ਮੰਨਿਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਕੈਂਪੇਨ ਦੇ ਵਿੱਚੋਂ ਇਹ ਚੋਰੀ ਜਿਹੜਾ ਮਨੀ ਲਾਂਡਰਿੰਗ ਇੱਕ ਹਿਸਾਬ ਦੇ ਨਾਲ ਕਰਦਾ ਰਿਹਾ। ਆਪਣਾ ਤਕਰੀਬਨ $2.25 ਲੱਖ ਦੇ ਘਰ ਦੀ $50,000 ਦੀ ਡਾਊਨ ਪੇਮੈਂਟ ਵੀ ਕਹਿੰਦੇ ਵੀ ਉਹਦੇ ਵਿੱਚੋਂ ਹੀ ਇਹ ਜਿਹੜੀ ਉਸਨੇ ਕਰ ਦਿੱਤੀ ਸੀਗੀ। ਸੋ ਹੁਣ ਇਸ ਦੇ ਖਿਲਾਫ ਖਾਸਾ ਜਿਹੜਾ ਆ ਉਹ ਕੇਸ ਜਿਹੜਾ ਉਹ ਸਟਰੋਂਗ ਕਰਕੇ ਜਿਹੜਾ ਪ੍ਰੋਸੀਕਿਊਟਰਸ ਨੇ ਪੇਸ਼ ਜਿਹੜਾ ਉਹ ਕੀਤਾ ਆ। ਸੋ ਜਾਰਜ ਦੇ ਉਲਟ 2 ਮਨੀ ਲਾਂਡਰਿੰਗ ਦੇ ਅਕਾਊਂਟ ਦੇ ਚਾਰजेस ਜਿਹੜੇ ਉਹ ਲੱਗੇ ਹੋਏ ਆ ਤੇ ਕਹਿੰਦੇ ਵੀ ਜੇ ਇਹ ਦੋਸ਼ੀ ਸਾਬਤ ਹੋ ਜਾਂਦਾ ਆ, ਜੇ ਜੂਲਰਸ ਇਸ ਨੂੰ ਦੋਸ਼ੀ ਪਾਉਂਦੇ ਨੇ ਤਾਂ 10 ਸਾਲ ਇਸ ਨੂੰ ਜਿਹੜੀ ਉਹ ਸਜ਼ਾ ਕੱਟਣੀ ਪਊਗੀ ਤੇ ਨਾਲ ਦੇ ਨਾਲ ਜਿਹੜੇ ਕਾਉਂਟੀ ਜੱਜ ਦੀ ਪੋਜੀਸ਼ਨ ਤੋਂ ਉਸ ਨੂੰ ਤੁਰੰਤ ਲਾ ਦਿੱਤਾ ਜਾਵੇਗਾ।